ਜਿਹੜਾ ਸਿੱਧੇ ਤੌਰ ਤੇ ਏਜੰਸੀਆਂ ਲਈ ਕੰਮ ਕਰ ਰਿਹਾ ਉਹਦਾ ਨਾਂ ਤੁਹਾਨੂੰ ਕਿਤੇ ਵੀ ਪੰਜਾਬ ਪੁਲਿਸ ਦੇ ਜਿਹੜੀ ਹੈ ਪ੍ਰੈਸ ਕਾਨਫਰੰਸ ਜਾਂ ਉਹਨਾਂ ਦੀ ਇਨਵੈਸਟੀਗੇਸ਼ਨ 'ਚ ਨਹੀਂ ਮਿਲੇਗਾ। ਪੰਜਾਬ ਪੁਲਿਸ ਦਾ ਡੀਜੀਪੀ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਨਿਊਜ਼ ਦੇ ਰਿਹਾ ਹੁੰਦਾ ਹੈ, ਦਿੱਲੀ ਪੁਲਿਸ ਜਦੋਂ ਪਹਿੰਦੇ ਹੀ ਅਜੇ 24 ਘੰਟੇ ਵੀ ਨਹੀਂ ਸੀ ਬੀਤੇ, ਉਹਨਾਂ ਨੇ ਕਿਹਾ ਜੀ ਗੋਲਡੀ ਬਰਾੜ ਨੇ ਕੈਨੇਡਾ ਤੋਂ ਕਾਲ ਕਰਕੇ ਮੈਨੂੰ ਇਹ ਕਿਹਾ ਇਹ ਉਹ ਕੀਤਾ। ਪੰਜਾਬ ਪੁਲਿਸ ਦੇ ਲੈਵਲ ਦੇ ਉੱਤੇ ਉਹ ਬਿਸ਼ਨੋਈ ਦਾ ਨਾਂ ਹੀ ਨਹੀਂ ਲੈਂਦੇ। ਫਿਰ ਉਹਨੇ ਕਿਹਾ ਵੀ ਕਿਉਂਕਿ ਇਹ ਖੁਦ ਵੀ ਉਸ ਗੈਂਗ ਨੂੰ ਵਰਤ ਕੇ ਆਪਣਾ ਕੰਮ ਕਢਾਉਂਦੇ ਰਹੇ ਨੇ। ਪੰਜਾਬ ਪੁਲਿਸ ਦੀ ਵਰਸ਼ਨ ਉਹ ਫਲਾਣਾ ਬਰਾੜ ਜਾਂ ਪੱਟੀ ਦਾ ਫਲਾਣਾ ਤੇ ਦੂਜਾ ਉਹ ਸਿੱਖ ਮੁੰਡਿਆਂ ਦੇ ਦੁਆਲੇ ਘੁਮਾ ਰਹੇ ਨੇ ਉਹਨਾਂ ਨੂੰ ਬਣਾ ਕੇ। ਸਿੱਧੂ ਮੂਸੇਵਾਲਾ ਮਰਡਰ embarrassment for Punjab police as CBI says red corner notice against Goldy Brar sought on May 30th, a day after singer was killed. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸਵੇਰ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਨੂੰ ਸੁਲਝਾਉਣ ਦੀ ਥਾਂ ਉਲਝਾਇਆ ਜਾ ਰਿਹਾ ਹੈ। ਭਾਰਤੀ ਏਜੰਸੀਆਂ ਜਿਹੜੀਆਂ ਕਿ ਇਸ ਕਤਲ ਲਈ ਜ਼ਿੰਮੇਵਾਰ ਹਨ ਉਹ ਸਾਰੀ ਇਨਵੈਸਟੀਗੇਸ਼ਨ ਨੂੰ ਗੈਂਗਸਟਰਾਂ ਦੇ ਹੱਥੇ ਵਿੱਚ ਪਾਉਣ ਲਈ ਰੋਜ਼ਾਨਾ ਆਪਾ ਵਿਰੋਧੀ ਖਬਰਾਂ ਲਵਾ ਰਹੀਆਂ ਹਨ। ਸੋ ਜ਼ਾਹਿਰ ਹੈ ਕਿ ਇਸ ਚੋਂ ਨਿਕਲਣਾ ਕੁਝ ਨਹੀਂ ਹੈ ਕਿਉਂਕਿ ਕਾਤਲ ਹੀ ਜੱਜ ਬਣੇ ਬੈਠੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਮਰੀਕਨਾਂ ਦੀ ਇੱਕ ਐਕਸਪ੍ਰੈਸ਼ਨ ਮੈਂ ਅਕਸਰ ਕੋਟ ਕਰਦਾ ਜਿਹਨੂੰ ਇਨ ਬਰੀਫ ਡਕ ਟੈਸਟ ਕਹਿੰਦੇ ਨੇ ਕਿ ਵਟ ਲੁਕਸ ਲਾਈਕ ਏ ਡਕ, ਵਾਕਸ ਲਾਈਕ ਏ ਡਕ, ਕੁਐਕਸ ਲਾਈਕ ਏ ਡਕ ਇਜ਼ ਏ ਡਕ। ਜੀ ਕਿਉਂਕਿ ਬਹੁਤ ਵਾਰ ਬਹੁਤ ਚੀਜ਼ਾਂ ਦੇ ਪਿੱਛੇ ਕੀ ਕੁਝ ਚੱਲ ਰਿਹਾ ਹੁੰਦਾ ਹੈ ਉਸ ਦੇ ਸਬੂਤ ਤਾਂ ਕਦੇ ਸਾਹਮਣੇ ਆਉਂਦੇ ਨਹੀਂ ਨੇ। ਬਿਲਕੁਲ ਤੁਸੀਂ ਕਿਸੇ ਸਿਚੁਏਸ਼ਨ ਨੂੰ ਜੇ ਇਮਾਨਦਾਰੀ ਨਾਲ ਓਬਜ਼ਰਵ ਕਰੋ, ਔਰ ਅੱਜ ਕੱਲ੍ਹ ਤਾਂ ਮੈਂ ਸਮਝਦਾ ਵੀ ਦੁਨੀਆ ਦੀ ਜਿਹੜੀ ਇੰਟੈਲੀਜੈਂਸ ਵੀ ਹੈ ਔਰ ਦੁਨੀਆ ਦੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਜਿਹੜੀ ਇਨਫੋਰਮੇਸ਼ਨ ਪਿਕ ਕਰਦੀਆਂ ਜਾਂ ਇਨਫੋਰਮੇਸ਼ਨ ਲੈਂਦੀਆਂ ਜਾਂ ਉਸ ਦੇ ਉੱਤੇ ਉਹਨੂੰ ਡੇਟਾ ਮਾਈਨਿੰਗ ਕਰਦੀਆਂ, ਉਹ ਡੋਮੇਨ 'ਚ ਹੁੰਦਾ ਹੈ। ਉਹ ਪਬਲੀਕੇਸ਼ਨ 'ਚ ਹੈ, ਇਲੈਕਟ੍ਰੋਨਿਕ ਮੀਡੀਆ 'ਚ ਹੈ, ਉਹ ਸੋਸ਼ਲ ਮੀਡੀਆ ਖਬਰਾਂ ਜਿਸ ਨੂੰ ਅਸੀਂ ਕਹਿੰਦੇ ਹਾਂ, ਉਸ 'ਤੇ ਹੀ ਬੇਸਡ ਜਿਹੜਾ ਹੈ ਉਹ ਲੀਡ ਉਹਨਾਂ ਨੂੰ ਮਿਲਦੀ ਹੈ ਕਿਤੋਂ। ਫਿਰ ਉਹ ਅੱਗੇ ਜਾ ਕੇ ਜਿਹੜਾ ਵਿਚਕਾਰਲੇ ਸੋਰਸਿਸ ਤੱਕ ਪਹੁੰਚ ਕਰਕੇ ਉਸ ਦੀ ਹਕੀਕਤ ਕਢਾਉਂਦੇ ਨੇ। ਸੋ ਅਸੀਂ ਜਦੋਂ ਭਾਰਤੀ ਏਜੰਸੀਆਂ ਦੇ ਪੈਟਰਨ ਦੀ ਗੱਲ ਕਰਦੇ ਹਾਂ, ਔਰ ਸਟਾਕਟਨ ਦੇ ਗੁਰਦੁਆਰਾ ਸਾਹਿਬ 'ਚ ਮੈਂ ਕਿਹਾ ਸੀ ਜਦੋਂ ਕਿ ਕਿਵੇਂ ਐਕਸੀਡੈਂਟ ਦੇ ਨਾਲ ਮਾਰਨਾ ਇਹ ਦੁਨੀਆ ਭਰ ਦੀਆਂ ਏਜੰਸੀਆਂ ਦਾ ਇੱਕ ਤਰੀਕਾ ਹੁੰਦਾ ਹੈ, ਕਿਉਂਕਿ ਉਹਦੇ 'ਚ ਗੱਲ ਹੀ ਮੁੱਕ ਜਾਂਦੀ ਹੈ। ਔਰ ਜਾਂ ਜਿਹਦੇ ਰਾਹੀਂ ਐਕਸੀਡੈਂਟ ਕਰਵਾਇਆ ਹੁੰਦਾ ਹੈ ਬਹੁਤ ਵਾਰ ਉਹਨੂੰ ਲੇਟਰ ਔਨ ਕਿਸੇ ਨਾ ਕਿਸੇ ਆਨੇ ਬਹਾਨੇ ਮਾਰ ਦਿੱਤਾ ਜਾਂਦਾ ਹੈ, ਜਾਂ ਜਿਹਨੂੰ ਬਾਹਰਲੀਆਂ ਏਜੰਸੀਆਂ ਖਾਸ ਤੌਰ 'ਤੇ ਉਹਨੂੰ ਫਿਰ ਉਹ ਰੀਸੈਟਲਮੈਂਟ ਪ੍ਰੋਗਰਾਮ ਹੁੰਦੇ ਨੇ, ਔਰ ਈਵਨ ਕਈ ਹਾਲਤਾਂ 'ਚ ਤੇ ਪਲਾਸਟਿਕ ਸਰਜਰੀ ਕਰਕੇ ਉਸ ਬੰਦੇ ਦਾ ਸਾਰਾ ਹੁਲੀਆ ਬਦਲ ਕੇ ਉਹਨੂੰ ਕਿਤੇ ਰੀਸੈਟ ਕਰ ਦਿੱਤਾ। ਔਰ ਇਹਨਾਂ ਨੇ ਦੁਨੀਆ 'ਚ ਪਾਕਟਸ ਬਣਾਈਆਂ ਹੋਈਆਂ ਸਾਰੀਆਂ ਏਜੰਸੀਆਂ ਨੇ, ਈਵਨ ਭਾਰਤ ਦੀਆਂ ਏਜੰਸੀਆਂ ਵੀ। ਔਰ ਅਜੀਤ ਸੰਧੂ ਜਿਹਨੇ ਜਿਹੜਾ ਉਹ ਕਿਵੇਂ ਜਿਹੜਾ ਜ਼ਿੰਮੇਵਾਰ ਸੀ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਲਈ, ਜਿਸ ਨੇ ਖਾਸ ਤੌਰ 'ਤੇ ਸ਼ਹੀਦ ਭਗਤ ਸਿੰਘ ਉਹਨਾਂ ਦੇ ਜਿਹੜਾ ਭਣੇਵਾਂ ਅੰਬਾਲਾ ਜੱਟਾਂ ਦੇ ਸਰਪੰਚ ਕੁਲਜੀਤ ਸਿੰਘ ਢੱਟ ਨੂੰ ਮਾਰਿਆ ਸੀ। ਹਾਲਾਂ ਉਦੋਂ ਇਹ ਆਇਆ ਕਿ ਜੀ ਉਹ ਗੱਡੀ ਦੇ ਅੱਗੇ ਉਹਨੇ ਸੁਸਾਈਡ ਕਰ ਲਿਆ, ਖਤਮ ਹੋ ਗਿਆ, ਲੇਕਿਨ ਇਹ ਕ੍ਰੈਡੀਬਲ ਇੱਕ ਸੋਰਸ ਕੈਨੇਡਾ 'ਚ ਉਹਨਾਂ ਨੇ ਸੀ ਕਿ ਵੀ ਉਹਨੂੰ ਉਹਨਾਂ ਨੇ ਆਈਡੀ ਉਹਦੀ ਬਦਲ ਕੇ ਉਹਨੂੰ ਰੀਸੈਟਲ ਕੀਤਾ। ਔਰ ਇਹ ਅਕਸਰ ਜਿਹੜਾ ਇਹ ਹੈ ਪੈਟਰਨ। ਹੁਣ ਜਦੋਂ ਅਸੀਂ ਈਵਨ ਐਕਸੀਡੈਂਟ ਨਾਲ ਮਾਰਨ ਦੀ ਗੱਲ ਕਰਦੇ ਹਾਂ, ਦੀਪ ਸਿੱਧੂ ਸਾਡੀਆਂ ਅੱਖਾਂ ਦੇ ਸਾਹਮਣੇ ਇਹ ਵਾਪਰਦਾ ਹੈ, ਔਰ ਉਸ ਸਾਰੇ ਨੂੰ ਕਿਵੇਂ ਇੱਕ ਇੰਟਰਸਟਿੰਗ ਸਟੋਰੀ ਅਮਰੀਕਾ ਤੋਂ ਉਸ ਬੀਬੀ ਦਾ ਜਾਣਾ, ਉਹਦਾ ਹੋਣਾ, ਉਹਨੂੰ ਕੋਈ ਸੱਟ ਨਾ ਲੱਗਣੀ, ਲੇਕਿਨ ਉਸ ਦਾ ਹੋਣਾ ਔਰ ਬਾਅਦ ਸਾਰੇ ਦੇ ਵਿੱਚ ਉਹਨੂੰ ਐਕਸੀਡੈਂਟ ਕਰਾਰ ਦੇ ਕੇ ਖ਼ਤਮ ਕਰ ਦੇਣਾ। ਔਰ ਮੈਂ ਇਹ ਕਿਹਾ ਕਿ ਈਵਨ ਇਹ ਨਹੀਂ ਹੈ ਜਿਨ੍ਹਾਂ ਨੂੰ ਵਰਤਿਆ ਹੁੰਦਾ। ਬਿਲਕੁਲ ਗਿਆਨੀ ਜ਼ੈਲ ਸਿੰਘ ਤੋਂ ਵੱਡਾ ਤਾਂ ਕੋਈ ਨਹੀਂ ਹੈ ਜਿਹਨੂੰ ਕਿਸੇ ਨੇ ਜਿਹੜਾ ਕਿਸ ਲੈਵਲ 'ਤੇ ਲਿਜਾ ਕੇ ਵਰਤਿਆ ਕਿ ਹੋਮ ਮਿਨਿਸਟਰ ਤੋਂ ਉਹਨੂੰ ਪ੍ਰੈਜ਼ੀਡੈਂਟ ਹੀ ਇੰਡੀਆ ਦਾ ਇਸ ਲਈ ਬਣਾਇਆ ਗਿਆ ਕਿ ਇੰਦਰਾ ਗਾਂਧੀ ਨੇ ਸਿੱਖ ਕੌਮ ਨੂੰ ਸਬਕ ਸਿਖਾਉਣ ਦੇ ਲਈ ਜਿਹੜਾ ਉਹ ਹਮਲੇ ਕਰਨਾ ਸੀ ਅਕਾਲ ਤਖਤ ਦਰਬਾਰ ਸਾਹਿਬ ਤੇ ਸਾਰੇ ਪੰਜਾਬ 'ਚ ਸਿੱਖਾਂ ਨੂੰ
ਉਹਨੇ ਜਿਹੜਾ ਸਬਕ ਸਿਖਾਉਣਾ ਸੀ। ਅੱਛਾ, ਹੁਣ ਜਿਸ ਫੌਜ ਨੇ ਅਟੈਕ ਕੀਤਾ, ਜ਼ਾਹਰ ਹੈ ਪ੍ਰੈਜ਼ੀਡੈਂਟ ਜਿਹੜਾ ਹੈ ਉਹਦਾ ਕਮਾਂਡਰ ਇਨ ਚੀਫ ਹੈ, ਕਿਉਂਕਿ ਇੰਡੀਆ ਦਾ ਪ੍ਰੈਜ਼ੀਡੈਂਟ ਜਾਂ ਅਮਰੀਕਾ ਦਾ ਵੀ ਪ੍ਰੈਜ਼ੀਡੈਂਟ ਫੌਜ ਦਾ ਕਮਾਂਡਰ ਇਨ ਚੀਫ ਹੈ। ਫਿਰ ਗੱਲ ਕੱਲਾ ਹਮਲਾ ਹੀ ਨਹੀਂ ਕਰਵਾਇਆ। ਹਾਲਾਂਕਿ ਇਹ ਡਿਬੇਟ ਰਹੀ ਜਦੋਂ ਪਹਿਲੀ ਵਾਰ ਜ਼ੈਲ ਸਿੰਘ ਨੂੰ ਤਨਖਾਹੀਆ ਐਲਾਨਿਆ ਗਿਆ ਜੀ ਉਹਨੇ ਦਸਤਖਤ ਕੀਤੇ ਜਾਂ ਨਹੀਂ ਕੀਤੇ, ਹੁਣ ਇਨਸਾਈਡ, ਪਰ ਉਹਨਾਂ ਨੂੰ ਉਹ ਦਸਤਖਤ ਕਰਨ ਦੀ ਵੀ ਲੋੜ ਨਹੀਂ ਸੀ। ਦੱਸਣਾ ਹੁੰਦਾ ਹੈ ਤੁਸੀਂ ਇਨਫੋਰਮ, ਪਰ ਉਹਦੇ ਕਹਿਣ ਮੁਤਾਬਕ ਪ੍ਰਾਈਵੇਟਲੀ ਮੈਨੂੰ ਤਾਂ ਦੱਸਿਆ ਵੀ ਨਹੀਂ ਗਿਆ, ਇਸ ਲਈ ਉਹ ਇਨਸਿਸਟ ਕਰਕੇ 9 ਕੇ 10 ਜੂਨ ਨੂੰ 8 ਕੇ 9 ਜੂਨ ਨੂੰ ਆਇਆ ਵੀ ਅੰਮ੍ਰਿਤਸਰ। ਲੇਕਿਨ ਇਸ ਸਾਰੇ ਦੇ ਚੱਲਦਿਆਂ ਇਹ ਵੀ ਸੀ ਇੱਕ ਪਾਸੇ ਉੱਤੇ ਦਬਾਅ ਬਣਿਆ ਹੋਇਆ ਸੀ ਕਿ ਤੂੰ ਅਸਤੀਫਾ ਦੇ, ਤੇ ਇਹ ਵੀ ਖਬਰਾਂ ਸੀ ਕਿ ਭਾਈ ਉਹਨੂੰ ਕਨਵੇ ਕਰ ਦਿੱਤਾ ਗਿਆ ਸੀ ਕਿਉਂਕਿ ਉਹਦੇ ਆਪਣੇ ਪ੍ਰੈਜ਼ੀਡੈਂਟ ਹਾਊਸ ਦੇ ਉੱਪਰ ਥੱਲੇ ਦੂਜੇ ਸਨਾਈਪਰ ਵੀ ਬੈਠੇ ਨੇ, ਇੰਟੈਲੀਜੈਂਸ ਵੀ ਕਲੈਕਟ ਹੋ ਰਹੀ ਹੈ। ਇਹ ਈਵਨ ਜਿਹੜਾ ਇੰਟੈਲੀਜੈਂਸ ਬਿਊਰੋ ਦਾ ਉਹ ਜਿਹਨੇ ਓਪਨ ਸੀਕ੍ਰੇਟਸ ਲਿਖੀ ਮਲੋਏ ਧਾਰ, ਉਹਨੇ ਵੀ ਕਿਹਾ ਕਿ ਬਈ ਉਹਦਾ ਪ੍ਰੈਜ਼ੀਡੈਂਟ ਦਾ ਹਰ ਸਟੈਪ ਅੰਦਰ ਬਾਹਰ ਦੂਜਾ ਤੀਜਾ ਉਹ ਮੋਨੀਟਰ ਹੋ ਰਿਹਾ ਸੀ ਵੀ ਕੀ ਕਰਨ ਜਾ ਰਹੇ। ਹੁਣ ਇਹਦੇ ਬਾਵਜੂਦ, ਹਾਲਾਂਕਿ ਇਹਦਾ ਮਤਲਬ ਇਹ ਨਹੀਂ ਹੈ ਵੀ ਉਹਨੂੰ ਕੋਈ ਅਸੀਂ ਬਰੀ ਕਰ ਰਹੇ ਹਾਂ, ਪਰ ਮੈਂ ਏਜੰਸੀਆਂ ਦੇ ਕੰਮ ਕਰਨ ਦਾ ਢੰਗ ਕਹਿੰਦਾ। ਜਦੋਂ ਉਹਦੀ ਪ੍ਰੈਜ਼ੀਡੈਂਸੀ, ਹਾਲਾਂ ਉਹਨੇ ਰਾਜੀਵ ਗਾਂਧੀ ਨੂੰ ਅਖੀਰਲੇ ਟਾਈਮ 'ਚ ਹਾਰਡ ਟਾਈਮ ਦਿੱਤਾ, ਕਿਤੇ ਨਾ ਕਿਤੇ ਉਹਨੂੰ ਲੱਗ ਰਿਹਾ ਸੀ ਵੀ ਮੈਨੂੰ ਇਸ ਹੱਦ ਤੱਕ ਵਰਤਿਆ ਗਿਆ, ਔਰ ਐਸਾ ਕਿਹਾ ਜਾਂਦਾ ਹੈ ਉਹਨਾਂ ਦੇ ਅੰਦਰੂਨੀ ਸਾਧਨਾਂ ਰਾਹੀਂ ਕਿਤੇ ਨਾ ਕਿਤੇ ਕਿ ਵੀ ਉਹ ਇੱਕ ਬੋਝ ਦੇ ਥੱਲੇ ਜੀ ਰਿਹਾ ਸੀ, ਔਰ ਉਹਨੇ ਇਹ ਆਪਣੇ ਕਲੋਜ਼ ਨੂੰ ਕਿਹਾ ਕਿ ਵੀ ਮੈਂ ਇਹ ਸਾਰੇ ਦੇ ਉੱਤੇ ਜਿਹੜਾ ਸੱਚ ਹੈ ਉਹ ਮੈਂ ਉਗਲਣਾ ਚਾਹੁੰਦਾ, ਮੈਂ ਮੇਰੇ ਮਨ ਤੇ ਬੋਝ ਹੈ, ਮੈਂ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦਾ। ਔਰ ਉਹਨੇ ਕਿਸੇ ਨੂੰ ਈਵਨ ਇਸ ਦੇ ਲਈ ਡਿਕਟੇਸ਼ਨ, ਹਾਲਾਂ ਉਹਦੇ ਨਾਂ ਥੱਲੇ ਇੱਕ ਅੱਧੀ ਕਿਤਾਬ ਕੋਈ ਕਿਸੇ ਨੇ ਕੋਈ ਲਿਖੀ ਵੀ ਜਾਂ ਨਹੀਂ ਲਿਖੀ, ਉਹ ਡਿਕਟੇਸ਼ਨ ਦੇ ਲਈ, ਔਰ ਉਹ ਪ੍ਰਪੇਅਰ ਕਰ ਰਿਹਾ ਸੀ ਉਹ ਸਾਰੇ ਪਾਰਟ ਨੂੰ ਅੱਗੇ ਤੋਰਨ ਦੇ ਲਈ। ਔਰ ਫਿਰ ਇਹ ਹੋਇਆ ਕਿ ਵੀ ਉਸ ਦੀ ਤਖਤ ਕੇਸਗੜ੍ਹ ਸਾਹਿਬ ਦੇ ਵਿੱਚ ਉੱਤੇ ਕਾਫੀ, ਜਦੋਂ ਵੀ ਉਹ ਚੀਫ ਮਿਨਿਸਟਰ ਵੀ ਪੰਜਾਬ ਦਾ ਬਣਿਆ ਸੀ 1971 'ਚ, ਤੇ ਉਹਨੇ ਕੇਸਗੜ੍ਹ ਸਾਹਿਬ ਆ ਕੇ ਅਰਦਾਸ ਕਰਕੇ ਫਿਰ ਜਾ ਕੇ ਸਹੁੰ ਚੁੱਕੀ ਸੀ। ਜਦੋਂ ਪ੍ਰੈਜ਼ੀਡੈਂਟ ਬਣਿਆ ਇੰਡੀਆ ਦਾ ਉਦੋਂ ਵੀ ਉਹਨੇ ਕੇਸਗੜ੍ਹ ਸਾਹਿਬ ਆ ਕੇ, ਹੁਣ ਉਸੇ ਹੀ ਕੇਸਗੜ੍ਹ ਸਾਹਿਬ ਤੋਂ ਉਹ ਮੱਥਾ ਟੇਕ ਕੇ ਜਦੋਂ ਵਾਪਸ ਨਿਕਲਿਆ, ਐਕਸ ਪ੍ਰੈਜ਼ੀਡੈਂਟ ਹੋ ਚੁੱਕਾ ਸੀ, ਤੇ ਕੁਛ ਮੀਲ ਦੂਰ ਇੱਕ ਟਰੱਕ ਉਹਦੇ 'ਚ ਆ ਕੇ ਵੱਜਦਾ, ਉਹ ਸੀਰੀਅਸਲੀ ਜ਼ਖਮੀ ਹੁੰਦਾ ਹੈ, ਤੇ ਅਗਲੇ 8-10 ਦਿਨ ਤੜਫਦਾ, ਚੀਕਾਂ ਮਾਰਦਾ PGI ਚੰਡੀਗੜ੍ਹ ਦੇ ਵਿੱਚ ਉਹ ਮਰ ਜਾਂਦਾ। ਹੁਣ ਭਾਵੇਂ ਕਿਉਂਕਿ ਉਹ ਇੰਨਾ ਕੁ ਹੇਟਡ ਪਰਸਨ ਸੀ ਉਸ ਦੀ ਗਦਾਰੀ ਕਰਕੇ ਕਿ ਇਸ ਦੇ ਉੱਤੇ ਕਿਸੇ ਨੇ, ਉਹਨਾਂ ਨੇ ਕਿਹਾ ਜੀ ਚਲੋ ਕੁੱਤੇ ਦੀ ਮੌਤ ਮਰਿਆ, ਪਰ ਮੈਨੂੰ ਉਦੋਂ ਵੀ ਇਹ ਗੱਲ ਕਲੀਅਰ ਸੀ, ਮੈਂ ਕਿਹਾ ਇਹਨੂੰ ਵਰਤ ਕੇ ਇਵੈਂਚੁਅਲੀ ਉਹਨਾਂ ਨੂੰ ਕਿ ਇਸ ਤੋਂ ਪਹਿਲਾਂ ਕਿ ਉਹ ਸੱਚ ਬਾਹਰ ਲਿਆਂਦਾ ਕੀ ਹੈ, ਉਸ ਦਾ ਐਂਡ ਕਰ ਦਿੱਤਾ ਗਿਆ। ਹੁਣ ਜਦੋਂ ਦੀਪ ਸਿੱਧੂ ਜਿਹੜਾ ਕਿ ਇਹ ਸਾਰੀ ਕਹਾਣੀ ਨੂੰ ਸਮਝਦਾ ਸੀ ਕਿ ਭਾਈ ਏਜੰਸੀਆਂ ਦਾ ਪੈਟਰਨ ਕੀ ਹੈ, ਡੀਪ ਸਟੇਟ ਲਫ਼ਜ਼ ਵੀ ਉਹਨੇ ਇਸਤੇਮਾਲ ਕੀਤਾ, ਜਿਹੜੇ ਬਹੁਤ ਜਾਣਕਾਰ ਨੇ ਏਜੰਸੀਆਂ ਦੇ ਕੰਮ ਕਰਨ ਦੇ ਢੰਗ ਦਾ, ਉਹਨਾਂ ਨੂੰ ਇਹ ਪਤਾ ਹੈ ਕਿ ਵੀ ਡੀਪ ਸਟੇਟ ਕੀ ਹੁੰਦੀ ਹੈ, ਔਰ ਉਹਦਾ ਈਵਨ ਇਹ ਵੀ ਕਹਿਣਾ ਕਿ ਵੀ ਏਜੰਸੀਆਂ ਮੈਨੂੰ ਮਰਵਾ ਵੀ ਸਕਦੀਆਂ ਨੇ। ਹਾਲਾਂਕਿ ਇਸ ਸਭ ਦੇ ਬਾਵਜੂਦ ਉਹਨੇ ਕੋਈ ਪ੍ਰੀਕਾਸ਼ਨ ਨਹੀਂ ਲਈ, ਕਿਉਂਕਿ ਜਿਹੜੇ ਬੇਖੌਫ ਜਿਹੇ ਲੋਕ ਹੁੰਦੇ ਨੇ ਇਸ ਪਾਸੇ ਤੁਰੇ ਹੋਏ, ਉਹਨਾਂ ਦੀ ਇੱਕ ਫਿਰ ਆਪਣੀ ਤਰਬੀਅਤ ਬਣੀ ਹੁੰਦੀ ਹੈ, ਜਿਹੜੀ ਚੀਜ਼ ਉਹਨਾਂ ਨੂੰ ਕਰੇਜ ਦਿੰਦੀ ਹੈ ਖਲੋ ਕੇ ਸੱਚ ਤੇ ਵੰਗਾਰਨ ਦੀ, ਉਹੀ ਉਹਨਾਂ ਨੂੰ ਬੇਪਰਵਾਹ ਵੀ ਕਰਦੀ ਹੈ। ਔਰ ਇਹੀ ਪੈਟਰਨ ਅਸੀਂ ਜਿਹੜਾ ਜਦੋਂ ਸਿੱਧੂ ਮੂਸੇਵਾਲਾ ਜਿਹੜਾ ਹੁਣ ਦੂਸਰਾ ਆਈਕੋਨਿਕ ਫਿਗਰ ਬਣ ਕੇ ਉੱਭਰਿਆ, ਔਰ ਜਿਸ ਅੰਦਾਜ਼ ਦੇ ਵਿੱਚ ਇੰਨੇ ਦਿਨ ਬੀਤ ਗਏ ਨੇ, ਸੰਸਕਾਰ ਹੋ ਗਿਆ, ਅੰਤਮ ਅਰਦਾਸ ਹੋ ਗਈ, ਲੇਕਿਨ ਇਹਦੇ ਬਾਵਜੂਦ ਚਰਚਾ ਹੋ ਰਹੀ ਹੈ। ਔਰ ਅੱਜ ਈਵਨ ਮੈਂ ਵੱਡੀ ਨਿਊਜ਼ ਸਟੋਰੀ ਦੇਖ ਰਿਹਾ ਸੀ ਕਿ ਪਾਕਿਸਤਾਨ ਦੇ ਵਿੱਚ ਇੱਕ ਸੱਜਣ ਜਿਹੜੇ ਬਿਲਕੁਲ ਸਿੱਧੂ ਮੂਸੇਵਾਲਾ ਦੀ ਸ਼ਕਲ ਵਾਂਗ ਉਵੇਂ ਹੀ ਪਰ ਜਵਾਨ ਦੂਜਾ, ਔਰ ਉਹਨੇ ਕਿਹਾ ਜੀ ਮੈਂ ਤਾਂ ਕੁਛ ਦੇਰ ਪਹਿਲਾਂ ਮੈਨੂੰ ਮੇਰੇ ਸਾਥੀਆਂ ਨੇ ਕਿਹਾ ਕਿ ਤੂੰ ਉਹਦੇ ਵਰਗਾ ਲੱਗਦਾ, ਜੇ ਤੂੰ ਪੱਗ ਵੀ ਬੰਨ੍ਹ ਲੈ, ਉਹ ਪੱਗ ਵੀ ਉਹਨੇ ਬੰਨੀ ਹੋਈ ਹੈ, ਔਰ ਉਹਨੂੰ ਇੰਟਰਵਿਊ ਕੀਤਾ ਪਾਕਿਸਤਾਨੀ TV ਚੈਨਲ ਨੇ। ਔਰ ਮੈਂ ਵੀ ਜਦੋਂ ਇਹਨੂੰ ਓਪਨ ਕੀਤਾ ਉਸ ਵੀਡੀਓ ਨੂੰ, ਤਾਂ ਮੈਨੂੰ ਲੱਗਿਆ ਕਿ ਵੀ ਇਹ ਸ਼ਾਇਦ ਉਹਦਾ ਕੋਈ ਪਹਿਲਾ ਇੰਟਰਵਿਊ ਹੈ, ਪਰ ਫਿਰ ਉਹ ਅੰਗਰੇਜ਼ੀ ਦਾ ਲਫ਼ਜ਼ ਉਹਨਾਂ ਨੇ ਯੂਜ਼ ਕੀਤਾ, ਔਰ ਟ੍ਰਿਬਿਊਨ ਨੇ ਵੀ ਇਹਦੇ ਤੇ ਵਾਚ ਸਿੱਧੂ ਮੂਸੇਵਾਲਾਜ਼ ਡੋਪਲੈਂਗੈਂਗਰ, ਇਹ ਹੁੰਦਾ ਹੈ ਕਾਰਬਨ ਕਾਪੀ ਫਰੋਮ ਪਾਕਿਸਤਾਨ ਸਰਵਿਸਿਜ਼ ਔਨ ਸੋਸ਼ਲ ਮੀਡੀਆ claims late singer had sent him greetings once। ਉਹਨੇ ਇਹ ਟਿਕਟੌਕ ਵੀ ਬਣਾਉਂਦਾ, ਉਹਨੇ ਜਦੋਂ ਬਣਾ ਕੇ ਭੇਜਿਆ, ਉਹਨੇ ਸਿੱਧੂ ਨੇ ਵੀ ਉਹਦੇ ਨਾਲ ਕੰਟੈਕਟ ਕੀਤਾ, ਉਹਨੇ ਕਿਹਾ ਵੀ ਤੂੰ ਫਿਕਰ ਨਾ ਕਰ, ਮੈਂ ਤੈਨੂੰ ਮਿਲਾਂਗਾ ਵੀ, ਮੈਂ ਲਾਹੌਰ ਔਰ ਇਸਲਾਮਾਬਾਦ ਆਣਾ। ਸੋ ਮਤਲਬ ਇਹ ਹੈ ਕਿ ਇੰਨੇ ਵੱਡੇ ਲੈਵਲ ਦੇ ਉੱਤੇ ਜਿਸ ਦੀ ਫੈਨ ਫੋਲੋਇੰਗ ਨਜ਼ਰ ਆਈ,
ਦੂਸਰੇ ਪਾਸੇ ਅਸੀਂ ਪੰਜਾਬ ਦੇ ਵਿੱਚ ਖਾਸ ਤੌਰ ਤੇ ਮਾਨਸਾ ਦਾਣਾ ਮੰਡੀ 'ਚ ਜਿੱਥੇ ਉਹਨਾਂ ਦੀ ਅੰਤਮ ਅਰਦਾਸ ਮੌਕੇ ਜਿਹੜਾ ਹੜ੍ਹ ਆਇਆ ਹੋਇਆ ਸੀ, ਲੱਖਾਂ 'ਚ ਕਹੋ ਹਜ਼ਾਰਾਂ 'ਚ ਕਹੋ, ਪਰ ਜਿੱਧਰ ਤੱਕ ਤੁਸੀਂ ਨਜ਼ਰ ਮਾਰੋ, ਔਰ ਜੇ ਤੁਸੀਂ ਫੇਥ ਲੈਵਲ ਦੇਖਣਾ ਹੈ, ਉਹਨਾਂ ਦੀ ਮਾਂ ਦੀ ਚਾਹਨਾ ਵੀ, ਉਹਨਾਂ ਦੇ ਵੈਲ ਵਿਸ਼ਰਸ ਦੀ ਕਿ ਭਾਈ ਸਾਰੇ ਦਸਤਾਰਾਂ ਸਜਾ ਕੇ ਆਓ, ਔਰ ਵਾਕਈ ਜਿਨ੍ਹਾਂ ਕੋਲ ਨਹੀਂ ਵੀ ਸੀ ਉਹਨਾਂ ਨੇ ਉਹਨਾਂ ਨੂੰ ਦਿੱਤੀਆਂ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਜਿਸ ਲੈਵਲ ਤੇ ਇਹ ਪੰਜਾਬ ਦੇ ਵਿੱਚ ਜਵਾਨੀ ਨੂੰ ਇਸ ਦੂਸਰੇ ਸ਼ੌਕ ਦੇ ਨਾਲ ਸ਼ੌਕ ਲੱਗਾ ਹੈ, ਔਰ ਇਹ ਠੀਕ ਹੈ ਕਿ ਵੀ ਇੱਕ ਹਿੱਸਾ ਕੀ ਇੱਕ ਵੱਡਾ ਹਿੱਸਾ ਇਹ ਮੰਨਦਾ ਹੈ ਕਿ ਵੀ ਇਹ ਨਾਰਮਲ ਜਿਹੜਾ ਹੈ ਉਹ ਨਹੀਂ ਹੈ। ਔਰ ਤੁਸੀਂ ਜਦੋਂ ਅਸੀਂ ਕਹਿੰਦੇ ਜੋ ਤੁਸੀਂ ਸਕਟਲ ਕਿ ਜੀ ਸਕਟਲਿੰਗ ਕੀ ਹੁੰਦਾ ਹੈ ਕਿ ਵੀ ਤੁਸੀਂ ਹੁਣ ਇਹ ਹੈ ਕਿ ਵੀ ਚੋਰ ਭੱਜਿਆ, ਉਹਦੇ ਮਗਰ ਇੱਕ ਉਹਨੂੰ ਫੜਨ ਵਾਲਾ ਭੱਜਿਆ, ਇੱਕ ਤੁਸੀਂ ਚੁਰਾਹੇ ਜੇ ਤੇ ਆ ਜਾਂਦੇ ਹੋ ਜਿਹਦੇ 'ਚ ਤੇ ਦੋ ਸੜਕਾਂ ਨੇ, ਇੱਕ ਇੱਧਰ ਨੂੰ ਜਾ ਰਹੀ ਹੈ ਇੱਕ ਉੱਧਰ ਨੂੰ ਜਾ ਰਹੀ ਹੈ। ਉੱਥੇ ਜਿਹੜਾ ਬੰਦਾ ਬੈਠਾ ਹੈ ਉਹਨੂੰ ਤੁਸੀਂ ਪੁੱਛਦੇ ਹੋ ਵੀ ਚੋਰ ਇੱਧਰ ਦੀ ਗਿਆ ਭੱਜ ਕੇ, ਉਹ ਕਹਿੰਦਾ ਹਾਂ, ਉਹ ਕਹਿੰਦਾ ਕਿਹੜੇ ਪਾਸੇ ਗਿਆ, ਹੁਣ ਜੇ ਉਹ ਇੱਧਰ ਗਿਆ ਤਾਂ ਉਹ ਕਹੇ ਜੀ ਇੱਧਰ ਗਿਆ, ਸੋ ਉਧਰ ਨੂੰ ਦੌੜ ਜਾਏਗਾ। ਸੋ ਜ਼ਾਹਰ ਹੈ ਕਿ ਵੀ ਉਹਨੂੰ ਡਿਫੈਂਡ ਕਰ ਦਿੱਤਾ ਜਾਏਗਾ। ਮੇਰਾ ਖਿਆਲ ਹੈ ਵੀ ਏਜੰਸੀਆਂ ਨੇ, ਅਜੀਤ ਡੋਵਲ ਦੇ ਬॉयਜ਼ ਨੇ ਜਦੋਂ ਇਸ ਪੋਟੈਂਸ਼ੀਅਲ ਨੂੰ ਦੇਖਿਆ ਕਿ ਉਸ ਦੇ ਵਿਚਲੀ ਤਬਦੀਲੀ, ਜਿੱਥੇ ਉਹ ਪੰਜਾਬ ਦੀ ਗੱਲ, ਪੰਜਾਬ ਦੇ ਪਾਣੀਆਂ ਦੀ ਗੱਲ, ਔਰ ਇੱਕ ਉਹਨਾਂ ਦੀ ਇੰਟਰਵਿਊ ਜਿਹੜੀ ਖਾਲਿਸਤਾਨ ਦੇ ਉੱਤੇ ਜਦੋਂ ਉਹਨੂੰ ਪੁੱਛਿਆ ਜਾ ਰਿਹਾ, ਉਹ ਕਹਿੰਦਾ ਇਹ ਬਾਈ ਕਿਹੜੀ ਮਾੜੀ ਚੀਜ਼ ਹੈ, ਬਹੁਤ ਵਧੀਆ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੀ ਮੰਗਦਾ ਹੈ ਜਿੱਥੇ ਹਿੰਦੂ ਵੀਰ, ਮੁਸਲਮਾਨ ਵੀਰ, ਈਸਾਈ ਵੀਰ ਸਾਰੇ ਰਲ ਮਿਲ ਕੇ ਰਹਿਣ ਕਿ ਭਾਈ ਇਹ ਤਾਂ। ਹੁਣ ਤੁਸੀਂ ਇਸ ਤੋਂ ਦੇਖੋ ਕਿ ਇੱਕ 26-27 ਸਾਲਾਂ ਦਾ ਮੁੰਡਾ ਜਿਹੜਾ ਅਵੈੜਾ ਵੀ, ਆਪਣੇ ਕਿਸਮ ਦਾ ਵੀ, ਫ੍ਰੀਲਾਂਸਰ ਵੀ, ਕਈ ਮਾਮਲਿਆਂ 'ਚ ਜਿਹੜਾ ਉਹ ਕੰਟਰੋਵਰਸ਼ੀਅਲ ਤਾਂ ਹੈ ਹੀ ਸੀ ਕਿ ਭਾਈ ਮੈਂ ਉਹ ਜਿਹੜਾ ਉਹਦਾ ਇੱਕ ਆਪਣਾ ਕਿਸਮ ਦਾ ਪ੍ਰਾਈਡ ਹੁੰਦਾ ਜਿਹੜਾ ਉਸ ਕਿਸਮ ਦੇ ਇਨਸਾਨਾਂ ਦਾ ਹੁੰਦਾ, ਪਰ ਇਹਦੇ ਬਾਵਜੂਦ ਪੇਂਡੂ ਕਲਚਰ ਨਾਲ ਜੁੜਿਆ ਹੋਇਆ, ਪਿੰਡ ਦੀ ਮਿੱਟੀ ਨਾਲ ਜੁੜਿਆ ਹੋਇਆ, ਲੋਕ ਲੱਖਾਂ ਕਰੋੜਾਂ ਲੱਖਾਂ ਖਰਚ ਕੇ ਆ ਕੇ ਬਾਹਰ ਸੈਟਲ ਹੁੰਦੇ ਨੇ। ਬਾਹਰ ਸੈਟਲ ਹੋਇਆ ਜਾ ਕੇ ਪਿੰਡ ਦੇ ਵਿੱਚ ਹੈ, ਜਿੱਦਣ ਉਹ ਮਾਰਿਆ ਵੀ ਜਾਂਦਾ ਉਦਣ ਵੀ ਉਹ ਪਹਿਲਾਂ ਦੁਪਹਿਰ ਤੱਕ ਜਿਹੜਾ ਟਰੈਕਟਰ ਵਾਹੁੰਦਾ, ਆਪਣੀ ਮਿੱਟੀ ਨਾਲ ਜੁੜਿਆ ਹੋਇਆ, ਹਰ ਇੱਕ ਦੇ ਨਾਲ ਕਾਮਨ ਬੰਦਿਆਂ ਤੱਕ ਪਹੁੰਚ। ਹੁਣ ਇਹ ਸਾਰੇ ਜਦੋਂ ਤੁਸੀਂ ਟ੍ਰੇਟ ਦੇਖਦੇ ਹੋ, ਜਿਹੜਾ ਧਰਤੀ ਪੁੱਤਰ ਜਿਹਨੂੰ ਕਿਹਾ ਜਾਂਦਾ ਹੈ, ਏਜੰਸੀਆਂ ਨੇ ਉਸ ਪੋਟੈਂਸ਼ੀਅਲ ਨੂੰ ਦੇਖਿਆ ਕਿ ਭਾਈ ਇਹ ਕੱਲ ਨੂੰ ਜਿਹੜਾ ਹੈ ਆਲਰੇਡੀ ਉਹਨਾਂ ਨੇ ਫੈਨ ਫੋਲੋਇੰਗ ਜਾਂ ਦੂਸਰੀ ਇੱਕ ਪਾਸੇ ਉਹਨਾਂ ਨੇ ਦੇਖ ਲਿਆ ਕਿ ਵੀ ਇਹ ਬੰਦਾ ਜਿਹੜਾ ਉਹ ਅਣਖ ਵਾਲਾ ਹੈ, ਗੈਰਤ ਵਾਲਾ ਹੈ, ਵੰਗਾਰਦਾ ਵੀ ਹੈ, ਔਰ ਦੂਸਰਾ ਵੀ ਹੈ, ਔਰ ਪੋਟੈਂਸ਼ੀਅਲ ਵੀ ਹੈ। ਇਮਾਨਦਾਰੀ ਦੀ ਗੱਲ ਵੀ, ਭਾਵੇਂ ਉਹ ਸਿਆਸਤ ਉਹਨੇ ਕਾਂਗਰਸ 'ਚ ਹੀ ਸੀ, ਉਹਦੀ ਮਦਰ ਵੀ ਕਾਂਗਰਸ ਸੀ, ਉਹਨੇ ਮਾਨਸਾ ਦੀ ਸੀ, ਪਰ ਉੱਥੇ ਵੀ ਉਹਨੇ ਕਿਹਾ ਕਿ ਬਾਈ ਜੀ ਅਸੀਂ ਸ਼ਰਾਬ ਨਹੀਂ ਪਿਉਣੀ ਹੈ। ਉਹਨੇ ਕਿਹਾ ਦੇਖੋ ਤੁਸੀਂ 30 ਦਿਨ ਸ਼ਰਾਬ ਲੈ ਰਿਹਾ ਕਿ ਵੋਟਾਂ ਪਾਉਂਦੇ ਹੋ, ਅਗਲਿਆਂ ਨੇ ਫਿਰ 5 ਸਾਲ ਤੁਹਾਨੂੰ ਲੁੱਟਣਾ ਹੀ ਹੁੰਦਾ, ਉਹਨਾਂ ਨੇ ਵੀ ਤਾਂ ਆਪਣੇ ਪੈਸੇ ਪੂਰੇ ਕਰਨੇ ਨੇ। ਔਰ ਉਹਨੇ ਇੱਕ ਇੰਟਰਵਿਊ 'ਚ ਕਿਹਾ ਕਿ ਮੈਂ ਪਿੰਡ ਦਾ ਵੀ ਸਰਪੰਚ ਰਿਹਾ ਔਰ ਮੈਂ ਜਿਹੜਾ ਕਿਸੇ ਨੂੰ ਸ਼ਰਾਬ ਨਹੀਂ ਪਿਆਈ, ਮੈਨੂੰ ਤਾਂ ਬੀਬੀਆਂ ਨੇ ਜਿਤਾ ਜਿਹੜੀਆਂ ਦੁਖੀ ਸੀ ਕਿ ਭਾਈ ਆ ਪਿੰਡ ਦੇ ਸਾਡੇ ਘਰ ਵਾਲੇ ਤਾਂ ਦੂਜੇ ਕੀ ਕਰਦੇ ਨੇ, ਤੇ ਕਹਿੰਦੇ ਵੀ ਜਦੋਂ ਮੈਂ ਜਿੱਤਿਆ ਉਦੋਂ ਖਬਰ ਲਾਈ ਸੀ ਕਿ ਮੂੰਗਫਲੀਆਂ ਖਵਾ ਕੇ ਜਿੱਤ ਗਿਆ। ਉਹ ਕਹਿੰਦਾ ਵੀ ਮੇਰੇ ਕੋਲ ਤਾਂ ਕੁਛ ਨਹੀਂ, ਆ ਜਾਓ, ਆਈ ਨੇ ਮੂੰਗਫਲੀਆਂ, ਕੋਈ ਦੂਜਾ ਪਾ। ਸੋ ਮਤਲਬ ਇਹ ਹੈ ਕਿ ਜਿਹੜੀਆਂ ਬਿਮਾਰੀਆਂ ਸਮਾਜ ਦੇ ਵਿੱਚ, ਖਾਸ ਤੌਰ ਤੇ ਸਾਡੇ ਪੰਜਾਬ ਦੇ ਸਮਾਜ ਦੇ ਵਿੱਚ ਲੱਗੀਆਂ ਨੇ ਜਾਂ ਲਾਈਆਂ ਗਈਆਂ ਨੇ, ਉਸ ਦਾ ਹੱਲ ਜੇ ਉਹਨੂੰ ਖਾਲਿਸਤਾਨ 'ਚੋਂ ਮਹਾਰਾਜਾ ਰਣਜੀਤ ਸਿੰਘ ਪੀਰੀਅਡ ਨਜ਼ਰ ਆਉਂਦਾ ਸੀ, ਔਰ ਸਿਰ ਦੇ ਉੱਤੇ ਦਸਤਾਰ ਔਰ ਉਹਦੀ ਵੰਗਾਰ ਵੀ ਕਿ ਭਾਈ ਤੁਸੀਂ ਦਸਤਾਰਾਂ ਸਜਾਓ। ਸੋ ਇਹ ਸਾਰੇ ਹੀ ਪਾਰਟ ਨੇ, ਔਰ ਇਸ ਲਈ ਜੋ ਹੀ ਇਹ ਹਾਲਾਂ ਮੈਂ ਨਾ ਉਹਦੇ ਤੋਂ ਵਾਕਿਫ ਸੀ, ਨਾ ਮੈਂ ਉਹਦਾ ਕਦੇ ਕੋਈ ਗਾਣਾ ਸੁਣਿਆ ਸੀ, ਲੇਕਿਨ ਮੁੱਢਲੇ ਆਵਰਸ ਦੇ ਵਿੱਚ ਅਸੀਂ ਆਪਣਾ ਪਹਿਲਾ ਪ੍ਰੋਗਰਾਮ ਜਿਹਨੂੰ ਜਦੋਂ ਮੈਂ ਹੁਣ ਕੈਲੀਫੋਰਨੀਆ ਵੀ ਗਿਆ, 3-4 ਵੀਰ ਆਏ, ਉਹਨਾਂ ਨੇ ਆ ਕੇ ਕਿਹਾ ਜੀ ਬਹੁਤ ਚੰਗਾ ਲੱਗਾ ਤੁਸੀਂ ਜਿਵੇਂ ਸਿੱਧੂ ਮੂਸੇਵਾਲੇ ਨੂੰ ਟ੍ਰਿਬਿਊਟ ਦਿੱਤੀ ਔਰ ਸਾਰੀ ਗੱਲ ਕੀਤੀ, ਕਿਉਂਕਿ ਜਿਵੇਂ ਮੈਂ ਡਕ ਟੈਸਟ ਦੀ ਗੱਲ ਕੀਤੀ ਹੈ ਕਿ ਤੁਹਾਨੂੰ ਨਜ਼ਰ ਆ ਜਾਂਦਾ ਹੈ ਕਿ ਇਹ ਪੈਟਰਨ ਕੀ ਹੈ, ਔਰ ਮੈਨੂੰ ਕੋਈ ਔਰ ਹੁਣ ਕਿੰਨੇ ਸਬੂਤ ਆ ਰਹੇ ਨੇ ਕਿ ਜੀ ਕਿਵੇਂ ਉਦੋਂ ਉਹਦੇ ਗਾਰਡ ਵੀ ਰਹਿ ਗਏ, ਔਰ ਕਿਵੇਂ ਭਗਵੰਤ ਮਾਨ ਨੇ ਗਾਰਡ ਵਿਦਡਰਾ ਕੀਤੇ, ਆਮ ਆਦਮੀ ਪਾਰਟੀ ਦੇ ਪੇਜ ਦੇ ਉੱਤੇ ਉਹ ਪੋਸਟ ਕੀਤਾ ਜਾਂਦਾ ਹੈ, ਔਰ ਕਿਵੇਂ ਰੀਕੀ ਕੌਣ ਕਰ ਰਿਹਾ ਹੈ, ਉਹਦੇ ਕੋਲ ਕੋਈ ਨਹੀਂ ਹੈ, ਔਰ ਜਿਹੜਾ ਉਹਦੀ ਹੁਣ ਤਾਂ ਇਹ ਵੀ ਆਇਆ ਕਿ ਜਿਹੜਾ ਉਹਦੀ ਪਿਸਤੌਲ ਸੀ ਉਹਦੇ 'ਚ ਸਿਰਫ 2 ਗੋਲੀਆਂ ਹੀ ਸੀ, ਬਾਕੀ ਕਿਹਨੇ ਕੱਢੀਆਂ, ਜਿਹੜੇ 2 ਨਾਲ ਗਏ ਹੋਏ ਨੇ, ਜਿਹੜੇ ਉਹਦੇ ਨਾਲ ਬੈਠੇ ਆ, ਜਿਹਨੂੰ ਦੋਸਤ ਜਾਂ ਕਿਸੇ ਨੂੰ ਕਜ਼ਨ ਕਿਹਾ,
ਉਹਨਾਂ ਨੂੰ ਮਾੜੀ ਮੋਟੀ ਸੱਟ ਲੱਗਦੀ ਹੈ ਤੇ ਗੋਲੀਆਂ ਦਾ ਤਾਂ ਚਾਰ ਚਫੇਰੇ ਮੀਂਹ ਵਰਦਾ ਹੈ। ਉਸ ਸਾਰੇ ਦੇ ਬਾਵਜੂਦ ਉਹਦੇ ਬਾਪ ਨੂੰ ਵੀ ਮੂਸੇਵਾਲੇ ਦੇ ਦੂਜਿਆਂ ਨੂੰ ਵੀ ਸੀ ਜੀ ਸਾਨੂੰ ਇਨਸਾਫ ਚਾਹੀਦਾ ਹੈ। ਹਾਲਾਂ ਬਹੁਤਿਆਂ ਨੂੰ ਚੰਗਾ ਨਹੀਂ ਲੱਗਾ, ਉਹ ਜਾ ਕੇ ਅਮਿਤ ਸ਼ਾਹ ਨੂੰ ਖੁਦ ਮਿਲੇ ਚੰਡੀਗੜ੍ਹ ਕੇ ਜੀ ਤੁਸੀਂ CBI ਇਨਕੁਆਇਰੀ ਕਰਵਾਓ। ਤੇ ਮੈਂ ਕਿਹਾ ਵੀ ਇਹ ਇਵੇਂ ਹੀ ਹੈ ਕਿ ਜਿਵੇਂ ਬੱਕਰਾ ਜਿਹੜਾ ਹੈ ਉਹ ਕਸਾਈ ਨੂੰ ਕਹਿ ਰਿਹਾ ਹੋਏ ਕਿ ਦੇਖ ਮੇਰੇ ਨਾਲ ਹਾਂ ਇਨਸਾਫ ਕਰੀ ਤੂੰ, ਬਸ ਮੈਂ ਤੈਨੂੰ ਜੱਜ ਮੰਨਦਾ। ਉਹਨੇ ਕਹਿਣਾ ਕੋਈ ਨਹੀਂ ਮੈਂ ਤੈਨੂੰ ਲੈ ਚੱਲਦਾ ਆਪਣੇ ਔਰ ਸਲਾਟਰ ਹਾਊਸ, ਤੇਰੇ ਨਾਲ ਮੈਂ ਇਨਸਾਫ ਹੀ ਕਰੂੰ, ਤੇਰੀ ਜੂਨ ਛਡਾ ਦੂੰ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜੀਆਂ ਖਬਰਾਂ ਪਿਛਲੇ ਇਹਨਾਂ ਸਾਰੇ ਦਿਨਾਂ 'ਚ ਲੱਗ, ਹੁਣ ਇੱਕ ਪਾਸੇ ਦਬਾਅ ਹੈ ਲੋਕਾਂ ਦੇ ਵਿੱਚ, ਹਾਲਾਂ ਬਹੁਤ ਸਾਰਿਆਂ ਨੂੰ ਤਾਂ ਪਤਾ ਹੈ ਕਿ ਬਈ ਇਹ ਤਾਂ ਆਪ ਕਰਨ ਕਾਰਨ ਨਿਕਲਣਾ ਨਕਾਣਾ ਕੀ ਹੈ। ਲੇਕਿਨ ਦਿਲਚਸਪ ਗੱਲ ਇਹ ਹੈ ਕਿ ਜਿਹੜੀਆਂ ਖਬਰਾਂ ਜਿਹਨੂੰ ਤੁਸੀਂ ਆਪਾ ਵਿਰੋਧੀ ਕਹਿ ਲੱਗ ਰਹੀਆਂ ਨੇ, ਪੰਜਾਬ ਪੁਲਿਸ ਦਾ DGP ਪ੍ਰੈਸ ਕਾਨਫਰੰਸ ਕਰਕੇ ਜਿਹੜੀ ਨਿਊਜ਼ ਦੇ ਰਿਹਾ ਹੁੰਦਾ ਹੈ, ਦਿੱਲੀ ਪੁਲਿਸ ਜਦੋਂ ਪਹਿੰਦੇ ਹੀ ਅਜੇ 24 ਘੰਟੇ ਵੀ ਨਹੀਂ ਸੀ ਬੀਤੇ, ਇੱਕ ਆਪਣਾ ਜਿਹੜਾ ਉਹਨਾਂ ਦਾ ਚੈਨਲ ਹੈ ਏਜੰਸੀਆਂ ਦਾ ਹੀ ਬੰਦਾ ਹੈ ਉਹ ਵੀ, ਉਹਦੇ ਰਾਹੀਂ ਉਹਨਾਂ ਨੇ ਕਿਹਾ ਜੀ ਗੋਲਡੀ ਬਰਾੜ ਨੇ ਕੈਨੇਡਾ ਤੋਂ ਕਾਲ ਕਰਕੇ ਮੈਨੂੰ ਇਹ ਕਿਹਾ ਇਹ ਉਹ ਕੀਤਾ। ਨਾਲ ਦੀ ਨਾਲ ਬਿਸ਼ਨੋਈ ਗੈਂਗ ਦਾ ਜ਼ਿਕਰ ਸ਼ੁਰੂ ਹੋ ਗਿਆ। ਦਿੱਲੀ ਪੁਲਿਸ ਕਿਉਂਕਿ ਦਿੱਲੀ ਉਹ ਤਿਹਾੜ 'ਚ ਹੈ, ਉਹਨਾਂ ਦੀ ਹਿਰਾਸਤ 'ਚ ਹੈ ਕਿ ਜੀ ਉਹਨਾਂ ਨੇ ਪੁਲਿਸ ਰਿਮਾਂਡ ਲੈ ਲਿਆ ਇਸ ਤੋਂ ਪਹਿਲਾਂ। ਹੁਣ ਇਸ ਸਾਰੇ ਪੀਰੀਅਡ 'ਚ ਪੰਜਾਬ ਪੁਲਿਸ ਦੀ ਵਰਸ਼ਨ ਉਹ ਫਲਾਣਾ ਬਰਾੜ ਜਾਂ ਪੱਟੀ ਦਾ ਫਲਾਣਾ ਤੇ ਦੂਜਾ ਉਹ ਸਿੱਖ ਮੁੰਡਿਆਂ ਦੇ ਦੁਆਲੇ ਹੀ ਘੁਮਾ ਰਹੇ ਨੇ ਉਹਨਾਂ ਨੂੰ ਬਣਾ ਕੇ। ਕੋਈ ਵੀ ਇਹ ਜਿਹੜੀ ਬਿਸ਼ਨੋਈ ਦੇ ਨਾਂ ਥੱਲੇ ਜਿਹੜਾ ਸਿੱਧੇ ਤੌਰ ਤੇ ਜਿਹਨੂੰ ਹਾਈ ਕੋਰਟ ਨੇ ਤਹਫੁਜ਼ ਦਿੱਤਾ, ਸੁਪਰੀਮ ਕੋਰਟ ਨੇ ਵੀ ਦਿੱਤਾ, ਜਿਹੜਾ ਸਿੱਧੇ ਤੌਰ ਤੇ ਏਜੰਸੀਆਂ ਲਈ ਕੰਮ ਕਰ ਰਿਹਾ, ਉਹਦਾ ਨਾਂ ਤੁਹਾਨੂੰ ਕਿਤੇ ਵੀ ਪੰਜਾਬ ਪੁਲਿਸ ਦੇ ਜਿਹੜੀ ਹੈ ਪ੍ਰੈਸ ਕਾਨਫਰੰਸ ਜਾਂ ਉਹਨਾਂ ਦੀ ਇਨਵੈਸਟੀਗੇਸ਼ਨ 'ਚ ਨਹੀਂ ਮਿਲੇਗਾ। ਉਹ ਸਾਰਾ ਉਸ ਪਾਸੇ ਘੁਮਾ ਰਹੇ ਨੇ। ਹੁਣ ਮਹਾਰਾਸ਼ਟਰ ਵਾਲੀ ਪੁਲਿਸ ਜਿਹੜੀ ਹੈ, ਹੁਣ ਜਿਹੜੀ ਖਬਰ ਕਿ ਜੀ ਉਹਨਾਂ ਨੇ ਪੂਨੇ ਤੋਂ ਮਹਾਕਾਲ ਨਾਂ ਦਾ ਬੰਦਾ ਫੜਿਆ ਔਰ ਜਿਹੜਾ ਉਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਹੈ। ਫਿਰ ਤੁਸੀਂ ਇਹ ਦੇਖੋਗੇ ਕਿ ਵੀ ਇਹ ਵੀ ਆ ਗਿਆ ਕਿ ਜੀ ਬਿਸ਼ਨੋਈ ਗੈਂਗ ਨੇ ਸਲਮਾਨ ਖਾਨ ਨੂੰ ਮਾਰਨ ਦੇ ਲਈ ਆਲਰੇਡੀ ਉਹਨੂੰ ਉਹਦੇ ਤੋਂ ਫਰੋਤੀ ਵੀ ਲੈਣ ਲਈ ਉਹਦੇ ਤੇ ਹੈ ਜੀ ਕਿ ਉਹਨੇ ਜਿਹੜਾ ਉਹ ਇੱਕ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਸੀ ਇਸ ਬੈਲਟ 'ਚ ਆ ਕੇ, ਤੇ ਬਿਸ਼ਨੋਈ ਜਿਹੜੇ ਨੇ ਉਹ ਤਾਂ ਹਿਰਨ ਨੂੰ ਇਵੇਂ ਹੀ ਹੈ ਜਿਵੇਂ ਹਿੰਦੂ ਗਊ ਮਾਤਾ ਨੂੰ ਸਮਝਦੇ ਨੇ, ਤੇ ਉਹਨੂੰ ਪਨਿਸ਼ ਕਰਨਾ ਚਾਹੁੰਦਾ। ਸੋ ਮਤਲਬ ਇੱਕ ਪਾਸੇ ਡਿਸਟਰੈਕਸ਼ਨ ਹੈ ਕਿ ਤੁਸੀਂ ਸਲਮਾਨ ਖਾਨ ਨੇ ਵੀ ਰਿਪੋਰਟ ਕਰ ਲਈ, ਇਹ ਵੀ ਆ ਗਿਆ ਕਿ ਭਾਈ ਜਿਹੜਾ ਇਸ ਸਾਰੇ 'ਚ ਉਹਨੇ ਵੀ ਜਿਹੜਾ ਉਹਨੂੰ ਪੁਲਿਸ ਨੇ ਰਿਪੋਰਟ ਲਈ, 3 ਬੰਦੇ ਉਹਨੂੰ ਲੈਟਰ ਡਿਲੀਵਰ ਕਰਨ ਗਏ। ਔਰ ਇਧਰ ਇੰਟਰਪੋਲ ਇਸ਼ੂਜ਼ ਰੈੱਡ ਕਾਰਨਰ ਨੋਟਿਸ ਅਗੇਂਸਟ ਗੋਲਡੀ ਬਰਾੜ in connection with murder cases of 2021 ਹੁਣ ਉਹਨਾਂ ਨੂੰ ਜਿਹੜੇ 2020 2021 ਦੇ, ਔਰ ਦਿੱਲੀ ਪੁਲਿਸ ਕਹਿ ਰਹੀ ਹੈ ਕਿ ਵੀ ਜਿਹੜਾ ਉਹਨਾਂ ਨੇ ਇਹ ਇੰਟਰਪੋਲ ਸਾਨੂੰ ਵੀ ਇਨਫੋਰਮ ਕੀਤਾ 24 ਘੰਟੇ ਬਾਅਦ ਉਹਦੇ ਮਰਡਰ ਦੇ ਸਿੱਧੂ ਮੂਸੇਵਾਲਾ ਦੇ, ਜਦੋਂ ਕਿ ਪੰਜਾਬ ਪੁਲਿਸ ਨੇ ਕਿਹਾ ਸੀ ਜੀ ਅਸੀਂ ਤਾਂ ਮਈ ਮਹੀਨੇ ਦੇ ਵਿੱਚ ਦਿੱਲੀ ਨੂੰ। ਸੋ ਜੇ ਤੁਸੀਂ ਥੋੜਾ ਜਿਹਾ ਵੀ ਖਬਰਾਂ ਨੂੰ ਮੋਨੀਟਰ ਕਰਦੇ ਹੋ, ਔਰ ਇਹ ਗੱਲ ਈਵਨ ਜਿਹੜਾ ਬਲਜੀਤ ਸਿੰਘ ਪਰਮਾਰ ਨਾਂ ਦਾ ਕ੍ਰਾਈਮ ਰਿਪੋਰਟਰ ਜਿਹੜਾ ਅੰਡਰਵਰਲਡ ਬੰਬੇ ਦੇ ਵਿੱਚ ਉਹਨੇ ਕਾਫੀ ਜਿਹੜਾ ਉਹ ਕੰਮ ਕੀਤਾ ਐਜ਼ ਅ ਪੱਤਰਕਾਰ, ਇਨਵੈਸਟੀਗੇਟਿਵ ਰਿਪੋਰਟਰ ਹੈ ਕ੍ਰਾਈਮ ਦਾ, ਉਹਦੀ ਰਿਪੋਰਟਿੰਗ 'ਚ ਵੀ ਸੀ ਕਿ ਵੀ ਇਸ ਸਾਰੇ ਦੇ ਉੱਤੇ ਜਿਹੜੀ ਬਿਸ਼ਨੋਈ ਗੈਂਗ ਹੈ ਉਹ ਕਲੀਅਰ ਨਜ਼ਰ ਆ ਰਹੀ ਹੈ। ਦਿੱਲੀ ਵਾਲੇ ਜ਼ਿਕਰ ਕਰ ਰਹੇ ਨੇ, ਮਹਾਰਾਸ਼ਟਰ ਵਾਲਿਆਂ ਨੇ ਜਿਹੜਾ ਕੀ, ਪਰ ਉਹਨੇ ਕਿਹਾ ਵੀ ਪੰਜਾਬ ਪੁਲਿਸ ਦੇ ਲੈਵਲ ਦੇ ਉੱਤੇ ਉਹ ਬਿਸ਼ਨੋਈ ਦਾ ਨਾਂ ਹੀ ਲੈਣ ਤੋਂ ਨਹੀਂ ਲੈਂਦੇ। ਫਿਰ ਉਹਨੇ ਕਿਹਾ ਵੀ ਕਿਉਂਕਿ ਇਹ ਖੁਦ ਵੀ ਉਸ ਗੈਂਗ ਨੂੰ ਵਰਤ ਕੇ ਆਪਣਾ ਕੰਮ ਕਢਾਉਂਦੇ ਰਹੇ ਨੇ, ਇਹ ਨਹੀਂ ਹੈ ਵੀ ਉਹਦਾ ਕੋਈ ਇੰਨਾ ਟੈਰਰ ਹੈ। ਟੈਰਰ ਤਾਂ ਇਹ ਸਾਰੀਆਂ ਜਿੰਨੀਆਂ ਗੈਂਗਸ ਨੇ ਪੁਲਿਸ ਦੇ ਨਾਲ ਹੀ ਰਲ ਕੇ ਕੰਮ ਕਰਦੀਆਂ ਨੇ। ਜੇ ਕੋਈ ਸਫਾਈ ਤੇ ਆ ਜਾਏ ਇਹਨਾਂ ਦਾ ਤਾਂ ਕੋਈ ਨਹੀਂ ਹੈ, ਤਾਂ ਇਹਨਾਂ ਦੇ ਹੀ ਬੰਦੇ ਨੇ। ਇੱਕ ਪਾਸੇ ਜਿਹੜੇ ਪੁਲਸੀਏ ਨੇ ਉਹ ਗੁੰਡਾਜ਼ ਇਨ ਯੂਨੀਫਾਰਮ ਨੇ, ਉਹ ਯੂਨੀਫਾਰਮ 'ਚ ਗੁੰਡੇ ਨੇ, ਤੇ ਦੂਜੇ ਜਿਹੜੇ ਨੇ ਗੁੰਡਾਜ਼ ਵਿਦਆਊਟ ਯੂਨੀਫਾਰਮ ਨੇ, ਇੰਨਾ ਹੀ ਫਰਕ ਹੈ। ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਭਾਈ ਅਲਟੀਮੇਟਲੀ ਇਹ ਇਹਨਾਂ ਦੀ ਖੇਡ ਹੈ, ਏਜੰਸੀਆਂ ਦਾ ਹੀ ਕੰਮ ਹੈ, ਜਿਹੜੀ ਅਸੀਂ ਆਪਣੇ ਪਹਿਲੀ ਬਰੀਫਿੰਗ 'ਚ ਕਿਹਾ ਸੀ। ਔਰ ਇਹ ਹੁਣ ਸਾਰੇ ਔਰ ਖਬਰਾਂ 'ਚ ਉਲਝਾ ਦਿੱਤਾ ਹੈ ਸਾਰਿਆਂ ਨੂੰ, ਹਰ ਕੋਈ। ਮੈਂ ਵੀ ਜਦੋਂ ਫੋਲੋ ਕਰਦਾ ਕੀ ਆਇਆ, ਕਿੰਨੀਆਂ ਖਬਰਾਂ ਨੇ, ਇੰਟਰਪੋਲ ਇਸ਼ੂਜ਼ ਰੈੱਡ ਕਾਰਨਰ ਨੋਟਿਸ ਅਗੇਂਸਟ ਗੋਲਡੀ ਬਰਾੜ, ਸਿੱਧੂ ਮੂਸੇਵਾਲਾ ਮਰਡਰ ਐਮਬੈਰਸਮੈਂਟ ਫਾਰ ਪੰਜਾਬ ਪੁਲਿਸ as CBI says red corner notice against Goldie Brar sought on May 30th, a day after singer was killed. ਹੁਣ ਉਹ ਕੁਛ ਕਹਿ ਰਹੇ ਨੇ, ਕੁਛ ਕਹਿ ਰਹੇ ਨੇ। Lawrence Bishnoi gang delivered threat letter for Salman Khan. Plan was to extort money from him
ਔਰ ਇਹ ਸਾਰੀਆਂ ਜਿਹੜੀਆਂ ਨੇ ਇਸ ਕਿਸਮ ਦੀਆਂ ਖਬਰਾਂ ਸਿਰਫ ਤੇ ਸਿਰਫ ਉਹ ਉਸੇ ਜਿਹੜਾ ਚੁਰਾਹੇ 'ਚ ਬੈਠਾ ਹੈ ਬਿਲਕੁਲ। ਜਿਹਨੂੰ ਪੁੱਛਿਆ ਵੀ ਚੋਰ ਕਿਹੜੇ ਪਾਸੇ ਗਿਆ, ਉਹ ਕਹਿ ਰਿਹਾ ਇੱਧਰ ਹੈ, ਕਿਉਂਕਿ ਇਹ ਖੁਦ ਹੀ ਇਹ ਸਾਰਾ ਕਾਰਾ ਕਰਨ ਵਾਲੇ हैं। जी डॉक्टर साहब, थोड़ा बहुत शुक्रिया। इस वक्त लेने ब्रेक। व्यूअर्स तुसां ने इसी तरह ही बने रहना। मिलते हैं छोटे जे ब्रेक तो बाद।